ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਗੁੱਸਾ ਬੰਦੇ ਦਾ ਕਿੱਥੇ ਤੱਕ ਪਹੁੰਚਾ ਦਿੰਦਾ ਆ। ਫਰਿਜ਼ਨੋ ਤੋਂ ਇੱਕ 74 ਸਾਲਾਂ ਦਾ ਬਜ਼ੁਰਗ ਸੀਤਲ ਸਿੰਘ ਦੋਸਾਂਝ ਆਪਣੀ ਕਾਰ ਦੇ ਵਿੱਚ 150 ਮੀਲ ਕਾਰ ਚਲਾ ਕੇ ਸੈਨੋਜ਼ੇ ਕੈਲੀਫੋਰਨੀਆ ਦੇ ਵਾਲਮਾਰਟ ਦਾ ਜੋ ਪਾਰਕਿੰਗ ਲਾਟ ਆ, ਜਿੱਥੇ ਕਿ ਉਸ ਦੀ ਡਾਟਰ ਇਨ ਲਾ ਆਪਣਾ ਲੰਚ ਕਰ ਰਹੀ ਸੀ, ਉਸ ਨੂੰ ਉਸਨੇ ਪਿਛਲੇ ਹਫ਼ਤੇ ਸਤੰਬਰ 30 ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਕਹਿੰਦੇ ਸੀਤਲ ਸਿੰਘ ਦੋਸਾਂਝ ਨੂੰ ਚਾਰਜ ਕੀਤਾ ਗਿਆ ਮਰਡਰ ਦੇ ਵਿੱਚ, ਸ਼ੂਟਿੰਗ ਡੈਥ ਆਫ ਹਿਸ ਡਾਟਰ ਇਨ ਲਾ। ਸਤੰਬਰ 30 ਨੂੰ ਇਹ ਵਾਲਮਾਰਟ ਦਾ ਪਾਰਕਿੰਗ ਲਾਟ ਜੋ ਅਲਮੀਡਨ ਐਕਸਪ੍ਰੈਸਵੇ ਆ ਸੈਨੋਜ਼ੇ ਕੈਲੀਫੋਰਨੀਆ ਦੇ ਵਿੱਚ, ਉੱਥੇ ਇਹ ਸਾਰਾ ਕੁਝ ਵਾਪਰਿਆ ਹੈ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ। ਕਹਿੰਦੇ ਇੱਕ ਤਰ੍ਹਾਂ ਨਾਲ ਇਹ ਆਨਰ ਕਿਲਿੰਗ ਹੈਗੀ ਆ। ਸੀਤਲ ਸਿੰਘ ਦੋਸਾਂਝ ਨੇ ਪੁਲਿਸ ਨੂੰ ਇਹ ਦੱਸਿਆ ਵੀ ਉਸ ਨੇ ਜਿਹੜੀ ਆ ਆਪਣੀ ਨੂੰਹ ਨੂੰ ਤਾਂ ਮਾਰਿਆ ਕਿ ਉਸ ਦੇ ਮੁੰਡੇ ਨੂੰ ਡਿਵੋਰਸ ਕਰਨ ਜਾ ਰਹੀ ਸੀ। ਕਹਿੰਦੇ ਵੀ ਜੋ ਇਹ 27 ਸਾਲਾਂ ਦੀ ਉਸ ਦੀ ਡਾਟਰ ਇਨ ਲਾ ਆ, ਜਿਸ ਦਾ ਨਾਮ ਵੀ ਹੁਣ ਪੁਲਿਸ ਵਾਲਿਆਂ ਨੇ ਰਿਲੀਜ਼ ਕਰ ਦਿੱਤਾ ਹੈ, ਗੁਰਪ੍ਰੀਤ ਕੌਰ ਦੋਸਾਂਝ। ਉਹ ਕਹਿੰਦੇ ਵੀ ਆਪਣਾ ਲੰਚ ਜੋ ਵਾਲਮਾਰਟ ਦਾ ਪਾਰਕਿੰਗ ਲਾਟ ਆ ਆਪਣੀ ਲੰਚ ਟਾਈਮ ਦੇ ਉੱਤੇ ਕਰ ਰਹੀ ਸੀ, ਤੇ ਨਾਲ ਦੀ ਨਾਲ ਇੱਕ ਆਪਣੇ ਅੰਕਲ ਦੇ ਨਾਲ ਫੋਨ ਦੇ ਉੱਤੇ ਸੀਗੀ ਗੱਲਬਾਤ ਕਰਦੀ। ਤੇ ਜਦੋਂ ਉਸਨੇ ਦੱਸਿਆ ਵੀ ਮੈਨੂੰ ਲੱਗਦਾ ਹੈ ਵੀ ਮੇਰਾ ਫਾਦਰ ਇਨ ਲਾ ਮੇਰੇ ਵੱਲ ਨੂੰ ਆ ਰਿਹਾ ਆ, ਤੇ ਉਹ ਬਹੁਤ ਔਖਾ ਲੱਗਦਾ ਆ, ਉਹਦੇ ਫੇਸ ਤੋਂ ਲੱਗਦਾ ਆ, ਤੇ ਮੈਨੂੰ ਜਿਹੜਾ ਬਹੁਤ ਖਤਰਾ ਲੱਗਦਾ ਆ। ਕਹਿੰਦੇ ਇੰਨੀ ਗੱਲ ਕਹੀ, ਉਸ ਤੋਂ ਬਾਅਦ ਜਿਹੜੀਆਂ ਆ ਉਸ ਬੱਚੀ ਦੇ ਜਿਹੜੀ 27 ਸਾਲਾਂ ਦੀ ਸੀ ਉਹਦੇ ਗੋਲੀਆਂ ਵੱਜਣ ਦੀ ਆਵਾਜ਼ ਆਈ, ਤੇ ਉਹ ਉਸ ਨੂੰ ਮਾਰ ਕੇ ਵਾਪਸ ਜੋ ਸੀਤਲ ਸਿੰਘ ਦੋਸਾਂਝ 74 ਸਾਲਾਂ ਦਾ ਫਰਿਜ਼ਨੋ ਚ ਲੱਗਿਆ, ਆਪਣੇ ਘਰ ਦੇ ਵਿੱਚ ਬੈਠ ਗਿਆ। ਤੇ ਮੁੜ ਕੇ ਜੋ ਪੁਲਿਸ ਨੇ ਜਦੋਂ ਸਰਚ ਆਊਟ ਕਰਨਾ ਸ਼ੁਰੂ ਕੀਤਾ, ਤੇ ਸੇਮ ਡੇ ਪੁਲਿਸ ਨੇ ਫਰਿਜ਼ਨੋ ਪੁਲਿਸ ਦੀ ਮਦਦ ਦੇ ਨਾਲ ਤੇ ਫਰਿਜ਼ਨੋ ਡਰੱਗ ਜੋ ਟਾਸਕ ਫੋਰਸ ਆ ਉਹਨਾਂ ਦੀ ਮਦਦ ਦੇ ਨਾਲ ਸੀਤਲ ਸਿੰਘ ਦੋਸਾਂਝ ਨੂੰ ਉਹਨਾਂ ਨੇ ਫਰਿਜ਼ਨੋ ਦੇ ਵਿੱਚ ਅਰੈਸਟ ਕਰ ਲਿਆ। ਉਸਨੇ ਗੋਲੀਆਂ ਜੋ ਆ ਉਹ ਸੈਨੋਜ਼ੇ ਦੇ ਵਿੱਚ ਆਪਣੀ ਡਾਟਰ ਇਨ ਲਾ ਦੇ ਮਾਰੀਆਂ ਸੀਆਂ। 22 ਕੈਲੀਬਰ ਬਰੈਟਾ ਪਿਸਟਲ ਉਸਨੇ ਯੂਜ਼ ਕੀਤਾ ਹੈ ਪੁਲਿਸ ਇਨਵੈਸਟੀਗੇਟਰ ਦੇ ਮੁਤਾਬਕ। ਤੇ ਜੋ ਮਰਡਰ ਚਾਰਜਸ ਆ ਉਸ ਦੇ ਅਗੇਂਸਟ ਸੈਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵੱਲੋਂ ਫਾਈਲ ਕਰ ਦਿੱਤੇ ਗਏ ਹੈਗੇ ਆ। ਸੋ ਉਸ ਨੂੰ ਫਰਿਜ਼ਨੋ ਤੋਂ ਲਿਆ ਕੇ ਹੁਣ ਸੈਨੋਜ਼ੇ ਦੀ ਜੋ ਮੇਨ ਜੇਲ੍ਹ ਆ ਉਸ ਦੇ ਵਿੱਚ ਰੱਖਿਆ ਗਿਆ ਆ। ਤੇ ਅੱਜ ਕੋਰਟ ਦੇ ਵਿੱਚ ਪੇਸ਼ੀ ਸੀ, ਉਹਦੀ ਹਜੇ ਡਿਟੇਲ ਨਹੀਂ ਆਈ ਕੋਈ, ਉਸ ਦੇ ਬਾਰੇ ਜੋ ਹੋਈ ਤਾਂ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ। ਇਹ ਪਿਛਲੇ ਫਰਾਈਡੇ ਨੂੰ ਪਿਛਲੇ ਹਫ਼ਤੇ ਦੇ 6:13 ਦੇ ਉੱਤੇ ਇਹ ਰਿਪੋਰਟ ਕੀਤਾ ਗਿਆ ਸੀ, ਜਿਸ ਟਾਈਮ ਦੇ ਉੱਤੇ ਇਸ ਨੇ ਗੋਲੀਆਂ ਚਲਾਈਆਂ ਤੇ ਬਾਅਦ ਦੇ ਵਿੱਚ ਫਰਿਜ਼ਨੋ ਚਲਾ ਗਿਆ, ਜਿੱਥੋਂ ਇਸ ਨੂੰ ਅਰੈਸਟ ਕੀਤਾ ਗਿਆ। ਸੋ ਹੁਣ ਉਸ ਨੂੰ ਸੈਂਟਾ ਕਲਾਰਾ ਕਾਉਂਟੀ ਦੀ ਜਿਹੜੀ ਜੇਲ੍ਹ ਆ ਉਸ ਦੇ ਵਿੱਚ ਰੱਖਿਆ ਗਿਆ ਆ ਤੇ ਚਾਰਜ ਜਿਹੜਾ ਕਰੂਗਾ। ਸੋ ਜਿਸ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਸ ਘਟਨਾ ਦੇ ਵਿੱਚੋਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ, ਲੱਗਦਾ ਵੀ ਇਸ ਨੂੰ ਫਸਟ ਡਿਗਰੀ ਮਰਡਰ ਚਾਰਜ ਦੇ ਵਿੱਚ ਜਿਹੜਾ ਉਹ ਚਾਰਜ ਕਰਨਗੇ, ਕਿਉਂਕਿ ਇਹ ਪੂਰਾ ਸੋਚ ਸਮਝ ਕੇ ਇੰਨੀ ਦੂਰ ਡਰਾਈਵ ਕਰਕੇ ਜਿਹੜਾ ਉਹ ਗਿਆ, ਤੇ ਇੱਦਾਂ ਲੱਗਦਾ ਸੀਗਾ ਵੀ ਜਿੱਦਾਂ ਇਸਨੇ ਮਾਰਨਾ ਹੀ ਸੀਗਾ। ਸੋ ਇਹ ਕੰਮ ਜਿਹੜਾ ਉਹ ਕੀਤਾ ਆ। ਸੋ ਜਿੱਦਾਂ ਤੁਸੀਂ ਕਿਹਾ ਸ਼ੁਰੂਆਤ 'ਚ ਭਾਈ, ਗੁੱਸਾ ਕਿੱਥੇ ਦਾ ਕਿੱਥੇ ਜਿਹੜਾ ਉਹ ਲੈ ਜਾਂਦਾ ਆ, ਤੇ ਉਸਦੇ ਨਤੀਜੇ ਜਿਹੜੇ ਆ ਬਹੁਤੇ ਚੰਗੇ ਨਹੀਂ ਫਿਰ ਜਿਹੜੇ ਉਹ ਨਿਕਲਦੇ। ਸੋ ਭਾਈ ਸਾਰਿਆਂ ਨੂੰ ਹੀ ਜਿਹੜਾ ਆ ਇਹ ਇਹੀ ਆ ਵੀ ਭਾਈ ਕਾਮਲੀ ਠੰਡੇ ਦਿਮਾਗ ਦੇ ਨਾਲ ਹੀ ਜਿਹੜਾ ਉਹ ਕੰਮ ਕਰਨਾ ਚਾਹੀਦਾ ਆ। ਅਦਰਵਾਈਜ਼ ਇੱਦਾਂ ਦੀਆਂ ਜਿਹੜੀਆਂ ਕਿੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਤੁਹਾਨੂੰ ਸਾਹਮਣਾ ਕਰਨਾ ਪਊਗਾ। ਤੇ ਹੁਣ ਤੁਸੀਂ ਦੇਖੋ ਵੀ ਧੱਕੇ ਦੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਵੀ ਉਹ ਬੀਬੀ ਦੀ ਕੁੜੀ ਦੀ ਜਿਹੜੀ ਉਹਨੇ ਜਾਨ ਲੈ ਲਈ। ਚਲੋ ਕਿਸੇ ਦੇ ਮਨ ਮੁਟਾਵ ਹੋਣਗੇ, ਨਹੀਂ ਰਹਿਣਾ ਆ, ਉਹ ਇੱਕ ਵੱਖਰੀ ਜਿਹੜੀ ਉਹ ਇੱਕ ਗੱਲ ਆ, ਪਰ ਇੱਦਾਂ ਜਿਹੜੀ ਉਹ ਜਾਨ ਲੈ ਲੂੰਗੇ, ਇਹ ਆਈ ਥਿੰਕ ਕਿਸੇ ਨੂੰ ਵੀ ਕੋਈ ਬਹੁਤਾ ਜਿਹੜਾ ਉਹ ਚੰਗਾ ਜਿਹੜਾ ਉਸਨੂੰ ਨਹੀਂ ਸਮਝਣਗੇ।